ਤੇ ਅੱਗੇ ਗੱਲ ਕਰਦੇ ਹਾਂ ਪੂਰੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਨਸ਼ਾ ਤਸਕਰ ਹੋਣ ਜਾਂ ਕੋਈ ਇਸ ਤਰ੍ਹਾਂ ਦੇ ਗੈਂਗਸਟਰ ਹੋਣ, ਪਹਿਲਾਂ ਤਾਂ ਉਹਨਾਂ ਨੂੰ ਭਜਾ ਦਿੱਤਾ ਜਾਂਦਾ, ਬਾਅਦ ਵਿੱਚ ਫਿਰ ਥਾਣਿਆਂ ਵਿੱਚ ਲੱਭਦੇ ਫਿਰਦੇ ਆ। ਇਸੇ ਤਰ੍ਹਾਂ ਹੁਣ ਰਾਜਜੀਤ ਦੀ ਗੱਲ ਕਰੀਏ ਤਾਂ ਉਹਨੂੰ ਵੀ ਲੱਭਿਆ ਜਾ ਰਿਹਾ। ਬਿਲਕੁਲ ਜੀ। ਇੱਕ ਰਾਜਜੀਤ ਤਾਂ ਹੁਣ ਮਤਲਬ ਰੂਹ-ਪੋਸ਼ ਹੈ, ਇੱਕ ਰਾਜਜੀਤ ਤਾਂ ਫਰਾਰ ਹੈ, ਜਿਹਦੀ ਪੁਲਿਸ ਭਾਲ ਕਰ ਰਹੀ ਹੈ ਤੇ ਉਹਦੀਆਂ ਕੋਠੀਆਂ ਦੀ ਨੁਮਾਇਸ਼ ਕਰ ਰਹੀ ਹੈ ਜੀ। ਕਿ ਦੇਖੋ ਜੀ, ਰਜਿਸਟਰੀ ਤਾਂ 40 ਲੱਖ ਦੀ ਕਰਾਈ ਵੀ ਹੈ ਜੀ, ਇਹ ਜਾਇਦਾਦ ਤਾਂ 1.5 ਕਰੋੜ ਦੀ ਹੈ ਜੀ। ਹਾਂ, ਇਹਦੀ ਰਜਿਸਟਰੀ ਤਾਂ 20 ਲੱਖ ਦੀ ਕਰਾਈ ਹੈ ਜੀ, ਪਰ ਇਹ ਤਾਂ ਕਰੋੜਾਂ 'ਚ ਹੈ ਜੀ ਜਾਇਦਾਦ ਹੈ। ਅਸੀਂ ਇਹਦੀ ਜਾਂਚ ਕਰਾਂਗੇ, ਇਹਦੀ ਪੜਤਾਲ ਕਰਾਂਗੇ। ਤੇ ਦੂਏ ਪਾਸੇ ਰਾਜਜੀਤ ਫਰਾਰ ਹੈ ਜੀ, ਉਹ ਲੱਭ ਨਹੀਂ ਰਿਹਾ ਜੀ। ਉਹ ਨਸ਼ੇ ਦਾ ਸਪਲਾਇਰ ਨਾਲ ਚੇਨ ਬਣਾ ਕੇ ਕੰਮ ਕਰਦਾ ਸੀ ਜੀ। ਉਹਨੇ ਬਚਾਏ ਜੀ, ਉਹਨੇ ਛੁਡਾਏ ਜੀ, ਉਹਨੇ ਸੈਂਪਲ ਫੇਲ ਕਰਾਏ ਜੀ। 6 ਸੂਬਿਆਂ 'ਚ ਅਸੀਂ ਭਾਲ ਕਰ ਰਹੇ ਹਾਂ, 14 ਟੀਮਾਂ ਲਾਤੀਆਂ। ਪਰ ਰਾਜਜੀਤ ਦੇ ਹਵਾਲੇ ਨਾਲ ਜੇਕਰ ਇਹ ਸਿੰਬੋਲਿਕ ਬਣਾਉਂਦੇ ਨੇ ਜੇ ਰਾਜਜੀਤ ਨੂੰ, ਤਾਂ ਇਹਦਾ ਮਤਲਬ ਕਿ ਹਰ ਥਾਣੇ 'ਚ ਰਾਜਜੀਤ ਲੱਭਣਾ, ਜਾਂ ਇੱਕ ਜਿਹੜੇ ਇੰਸਪੈਕਟਰ ਵਿਵਾਦਾਂ 'ਚ ਹੈ ਰਾਜਜੀਤ ਦੇ ਨਾਲ ਵਾਲਾ, ਹੈ ਨਾ, ਜਿਵੇਂ ਕਿਹਾ ਜਾ ਰਿਹਾ ਕਿ ਇੰਦਰਜੀਤ ਹੋਰੀ, ਸੋ ਕੀ ਹਰ ਥਾਣੇ 'ਚੋਂ ਹੁਣ ਇੰਦਰਜੀਤ ਨੂੰ ਲੱਭਿਆ ਜਾ ਰਿਹਾ? ਜੀ ਹਾਂ। ਪੰਜਾਬ ਦੇ 422 ਥਾਣਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਇਹੋ ਜਿਹੇ ਇੰਸਪੈਕਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ, ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਜ਼ਿਆਦਾਤਰ ਮਤਲਬ ਕਿ ਅਜਿਹੇ ਮਾਮਲਿਆਂ 'ਚ ਇਨਵੋਲਵਮੈਂਟ ਰਹੀ ਹੈ, ਜਾਂ ਚਹੇਤੇ ਰਹੇ ਨੇ ਅਧਿਕਾਰੀਆਂ ਦੇ, ਵੱਡੇ ਅਫਸਰਾਂ ਦੇ, ਉਹਨਾਂ ਦੇ ਰਾਹੀਂ ਇਹ ਨਸ਼ੇ ਵਾਲੇ ਕੇਸ ਚੱਲੇ। ਸੋ ਉਹਨਾਂ ਇੰਸਪੈਕਟਰਾਂ ਦੀ ਭਾਲ ਕੀਤੀ ਜਾ ਰਹੀ ਹੈ। 442 ਥਾਣਿਆਂ 'ਚ ਰਿਵਿਊ ਹੋਏਗਾ ਬਕਾਇਦਾ। ਨਸ਼ੇ ਦੇ ਕਮਾਈ ਦੇ ਮਾਮਲੇ 'ਚ ਜਿਹੜੇ ਚਹੇਤੇ ਇੰਸਪੈਕਟਰ ਰਹੇ ਨੇ, SHOਆਂ ਦੇ, SSPਆਂ ਦੇ, ਜਾਂ ਵੱਡੇ ਅਧਿਕਾਰੀਆਂ ਦੇ, ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹ ਰਡਾਰ ਤੇ ਆ ਗਏ। ਉਹ SHO SSP ਹੁਣ ਕਹਿੰਦੇ ਪੰਜਾਬ ਸਰਕਾਰ ਦੀ ਰਡਾਰ ਤੇ ਨੇ, ਜਿਹੜੇ ਕੁਝ ਚਹੇਤੇ ਬੰਦਿਆਂ ਨੂੰ ਪੱਕਾ ਹੀ ਨਾਲ ਲੈ ਕੇ ਤੁਰਦੇ ਨੇ, ਜਿੱਥੇ ਵੀ ਜਾਂਦੇ ਸੀ ਆਪਣਾ ਬੰਦਾ ਨਾਲ ਹੀ ਰੱਖਦੇ ਸੀ। ਸੋ ਇਹੋ ਜਿਹੇ ਇੰਸਪੈਕਟਰਾਂ ਦੀ ਭਾਲ ਹੈ, ਜਿਹਦੇ ਵਿੱਚ ਜਿਵੇਂ ਇੰਦਰਜੀਤ ਵਾਲਾ ਮਾਮਲਾ ਹੈਗਾ ਕਿ ਉਹਦੀ ਭਾਲ ਕੀਤੀ ਜਾ ਰਹੀ ਆ, ਹੈ ਨਾ, ਕਿ ਉਹ NDPS ਦੇ ਤਹਿਤ ਕਿਵੇਂ ਪਰਚੇ ਕਰ ਲੈਂਦੇ ਜਦੋਂ ਉਹਦੇ ਕੋਲ ਅਧਿਕਾਰ ਹੀ ਨਹੀਂ ਸੀਗਾ। ਉਸੇ ਤਰ੍ਹਾਂ ਹੋਰ ਕਿੰਨੇ, ਜਿਵੇਂ ਕਿ ਇੱਕ SSP ਦੀ ਭਾਲ, ਮਤਲਬ SSP ਸਵਾਲਾਂ ਦੇ ਘੇਰੇ 'ਚ ਆ ਗਿਆ, ਉਹ ਰਡਾਰ ਤੇ ਆ ਗਿਆ ਕਿ ਕੀ ਉਹ ਮਤਲਬ ਕਿ ਅਜਿਹੇ ਬੰਦਿਆਂ ਨੂੰ ਸਹਾਇਤਾ ਕਰਦਾ ਸੀ, ਹੈਲਪ ਕਰਦਾ ਸੀ। ਸੋ ਇਸ ਲਈ ਹੁਣ ਪੰਜਾਬ ਦੀ ਸਮੁੱਚੀ ਪੁਲਿਸ, ਖਾਸ ਕਰ ਥਾਣਿਆਂ 'ਚ ਲੰਮੇ ਸਮੇਂ ਤੱਕ ਕਿਸੇ ਇੱਕੋ ਥਾਣਿਆਂ ਦੇ ਵਿੱਚ ਜਾਂ ਇੱਕੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੈਨਾਤ ਰਹਿਣ ਵਾਲੇ SHO, ਜਾਂ ਉਹਨਾਂ ਦੇ ਨਾਲ ਖਾਸ ਉਹਨਾਂ ਦੇ ਖਾਸਮ ਖਾਸ ਨਾਲੋਂ ਨਾਲ ਬਦਲੀਆਂ, ਨਾਲੋਂ ਨਾਲ ਥਾਣਾ ਤਬਦੀਲ, ਨਾਲੋਂ ਨਾਲ ਜ਼ਿਲ੍ਹਾ ਤਬਦੀਲ, ਇਹੋ ਜਿਹੇ ਇੰਸਪੈਕਟਰ, ਉਹਨਾਂ ਦਾ ਇੱਕ ਡਾਟਾ ਤਿਆਰ ਕੀਤਾ ਜਾ ਰਿਹਾ। ਇਸ ਲਈ ਇਹ ਚਰਚਾ ਚੱਲ ਪਈ ਕਿ ਕੀ ਹੁਣ ਹਰ ਥਾਣੇ 'ਚੋਂ ਰਾਜਜੀਤ ਲੱਭਣਾ, ਹਰ ਥਾਣੇ 'ਚੋਂ ਇੰਦਰਜੀਤ ਲੱਭਣਾ। ਸੋ ਕੀ ਪੰਜਾਬ ਸਰਕਾਰ ਇਸ ਸਖਤੀ ਨਾਲ ਜਿਹੜੀ ਵਿਜੀਲੈਂਸ ਨੂੰ ਹਦਾਇਤ ਕੀਤੀ ਆ, ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਆ, ਉਹਦੇ ਡਾਟਾਬੇਸ ਦੇ ਹਵਾਲੇ ਨਾਲ ਕਿ ਨਵੇਂ ਪੁਲਿਸ ਦੇ ਖੁਲਾਸੇ ਹੋਣ ਵਾਲੇ ਨੇ, ਕੁਝ ਪੁਲਿਸ ਦੇ ਅੰਦਰੋਂ ਕੁਝ ਹੋਰ ਨਵਾਂ ਲੱਭਣ ਦੀ ਕੋਸ਼ਿਸ਼ ਹੈ, ਕੀ ਇਹ ਰਡਾਰ ਤੇ ਨੇ, ਜਾਂ ਸਿਰਫ ਇਹ ਦਿਖਾਵੇ ਦੀ ਕਾਰਵਾਈ ਹੈ, ਇਹ ਤੋਂ ਅੱਗੇ ਨਹੀਂ ਵਧਣਾ, ਚੋਣਾਂ ਤੱਕ ਦਿਖਣੀ ਹੈ, ਜਾਂ ਫਿਰ ਸੱਚਮੁੱਚ ਨਸ਼ੇ ਦੀ ਠੱਲ ਪਾਉਣ ਦੇ ਲਈ ਇਹ ਸਖਤੀ ਨਾਲ ਕਾਰਵਾਈ ਹੈ। ਕਿਉਂਕਿ ਜੇਕਰ ਪੁਲਿਸ ਅਧਿਕਾਰੀਆਂ ਤੱਕ ਪਹੁੰਚੇ ਤਾਂ ਉਹਨਾਂ ਤੋਂ ਹੀ ਪਤਾ ਲੱਗਣਾ ਕਿ ਇਹਨਾਂ ਦੇ ਨਾਲ ਕਿਹੜੀ ਰਾਜਨੀਤਿਕ ਧਿਰਾਂ ਦੀ ਸ਼ਮੂਲੀਅਤ ਸੀ। ਉਹਨਾਂ ਦੇ ਅਸ਼ੀਰਵਾਦ ਤੋਂ ਬਿਨਾਂ ਨਸ਼ੇ ਦਾ ਕਾਰੋਬਾਰ ਨਹੀਂ ਚੱਲ ਸਕਦਾ। ਇਸ ਲਈ ਸਵਾਲ ਇਹ ਹੈ ਕਿ ਕੀ ਪੁਲਿਸ ਆਪਣੇ ਦਮ ਤੇ ਕਰਦੀ ਸੀ, ਜਾਂ ਸੱਤਾ ਦੀ, ਸਿਆਸਤ ਦੀ, ਸਿਆਸੀ ਧਿਰਾਂ ਦੀ, ਸਿਆਸੀ ਲੀਡਰਾਂ ਦੀ, ਵਿਅਕਤੀਆਂ ਦੀ, ਪਾਰਟੀਆਂ ਦੀ, ਜਾਂ ਕਿਸੇ ਸੰਗਠਨਾਂ ਦੀ, ਕਿਹਦੇ ਅਸ਼ੀਰਵਾਦ ਨਾਲ ਪੰਡ ਪਾਉਣੋਂ ਪਲ ਰਿਹਾ। ਸੋ ਇਸ ਲਈ ਇਹਦੇ ਉੱਤੇ ਜੇਕਰ ਸਰਕਾਰ ਸਖਤ ਹੋਈ ਤਾਂ ਉਹ ਸੱਚ ਸਾਹਮਣੇ ਆ ਸਕਦਾ। ਸੋ ਫਿਲਹਾਲ 422 ਥਾਣਿਆਂ 'ਚ ਕਹਿੰਦੇ ਜੀ ਹੁਣ ਰਾਜਜੀਤ ਵੀ ਲੱਭਣੇ ਤੇ ਇੰਦਰਜੀਤ ਵੀ ਲੱਭਣੇ ਆ, ਤੇ ਉਹਦੇ ਲਈ ਬਕਾਇਦਾ ਸੂਚੀ ਤਿਆਰ ਕੀਤੀ ਜਾ ਰਹੀ ਹੈ। ਦੇਖਦੇ ਹਾਂ ਜੀ ਕਿੰਨਾ ਕਿਹਦੇ ਵਿੱਚ ਸਫਲ ਹੁੰਦੀਆਂ ਨੇ ਸਰਕਾਰ। ਜੀ ਜੀ, ਹੋਈਆਂ ਨੇ ਵੈਸੇ ਕਦੀ ਜਿਹੜੇ ਫਰਾਰ ਹੋ ਗਏ ਉਹ ਹੋ ਗਏ ਆ।